व्यूअर्स वेलकम बैक इन आवर प्रोग्राम जी डॉक्टर साहब हुण साडे दर्शਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਹਿਸਟਰੀ ਦੇ ਹਵਾਲੇ ਨਾਲ 1799 ਦੇ ਵਿੱਚ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਤੇ ਉਹਨਾਂ ਦੀ ਸੱਸ ਸਦਾ ਕੌਰ, ਅਸਲ 'ਚ ਇਹ ਸਦਾ ਕੌਰ ਦੀ ਪਲੈਨਿੰਗ ਸੀ ਜਿਸ ਤਰੀਕੇ ਨਾਲ ਲਾਹੌਰ ਰਣਜੀਤ ਸਿੰਘ ਨੇ ਫਤਿਹ ਕੀਤਾ ਜੀ ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਲਾਹੌਰ ਉਸ ਤੋਂ ਪਹਿਲਾਂ ਵੀ ਸਿੱਖਾਂ ਦੇ ਕਬਜ਼ੇ 'ਚ ਸੀ। ਭੰਗੀ ਸਰਦਾਰ ਤਿੰਨ ਜਿਨ੍ਹਾਂ ਨੇ ਲਾਹੌਰ ਵੰਡਿਆ ਹੋਇਆ ਸੀ ਉਹ ਲਗਭਗ 1666 ਤੋਂ ਬਾਅਦ ਉੱਥੇ 1670 ਦੇ ਨੇੜੇ ਤੇੜੇ ਉਹ ਕਾਬਜ਼ ਰਹੇ। ਸੋ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਸ਼ਾਹ ਜਮਾਨ ਤੋਂ ਜਾਂ ਮੁਗਲਾਂ ਤੋਂ ਜਾਂ ਕਿਸੇ ਤੋਂ ਲਾਹੌਰ ਨਹੀਂ ਸੀ ਲਿਆ। ਉਹਨਾਂ ਭੰਗੀ ਸਰਦਾਰਾਂ ਦਾ ਉਹ ਆਪਸੀ ਉਹਨਾਂ ਦੀ ਮਿਸਮੈਨੇਜਮੈਂਟ ਵੀ ਸੀ, ਕੁਛ ਜਿਹੜੇ ਨੇ ਲਾਹੌਰ ਦੇ ਰੈਜ਼ੀਡੈਂਟਸ ਨੂੰ ਪਸੰਦ ਨਹੀਂ ਸੀ। ਸੋ ਉਹਨਾਂ ਨੇ ਜਿਹੜਾ ਰਣਜੀਤ ਸਿੰਘ ਨੂੰ ਸੱਦਾ ਦਿੱਤਾ ਸੀ। ਇਹ ਸ਼ੁਕਰ ਚੱਕੀਆ ਮਿਸਲ ਦਾ ਹੈਡ ਸੀ, ਬਿਲਕੁਲ ਯੰਗ 18-19 ਸਾਲ ਦੀ ਉਮਰ ਸੀ। ਸ਼ੁਕਰ ਚੱਕੀਆ ਮਿਸਲ ਉਹਨਾਂ ਦੇ ਦਾਦਾ ਚੜਤ ਸਿੰਘ ਨੇ ਫਾਊਂਡ ਕੀਤੀ ਸੀ, ਪਿਤਾ ਮਹਾਂ ਸਿੰਘ। ਸੋ ਅੱਜ ਦੇ ਦਿਨ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਲਾਹੌਰ ਦੇ ਵਿੱਚ ਦਾਖਲ ਹੋਏ। ਪਸੀਨ ਦੀ ਲੜਾਈ ਕਹੀ ਜਾਂਦੀ ਹੈ, ਜਿਹੜੇ ਸਰਦਾਰ ਸੀ ਥੋੜ੍ਹੇ ਬਹੁਤ ਵਿਰੋਧ 'ਚ ਆਏ ਪਰ ਅਖੀਰ ਉਹ ਕੋਈ ਬਹੁਤੀ ਵੱਡੀ ਲੰਬੀ ਚੌੜੀ ਲੜਾਈ ਨਹੀਂ ਸੀ। 1926 ਦੇ ਵਿੱਚ ਅੱਜ ਦੇ ਦਿਨ ਤੇਜਾ ਸਿੰਘ ਸਮੁੰਦਰੀ ਇਹ ਤਹਿਸੀਲ ਜ਼ਿਲ੍ਹਾ ਲਾਇਲਪੁਰ ਜਿਹਨੂੰ ਹੁਣ ਫੈਸਲਾਬਾਦ ਕਹਿੰਦੇ ਨੇ ਉਹਦੀ ਤਹਿਸੀਲ ਸੀ ਜੀ ਔਰ ਇਹ ਬੜੇ ਵੱਡੇ ਅਕਾਲੀ ਲੀਡਰ ਹੋਏ ਨੇ ਜਿਨ੍ਹਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਜਦੋਂ ਗੁਰਦੁਆਰਾ ਐਕਟ ਦਾ ਖਰੜਾ 1924 ਦੇ ਵਿੱਚ ਐਂਡ 'ਚ ਸਰਕੂਲੇਟ ਹੋਇਆ ਜੇਲ੍ਹਾਂ 'ਚ, ਅੰਗਰੇਜ਼ਾਂ ਨੇ ਹੀ ਬਣਾਇਆ ਸੀ ਜਿਹਦੇ ਹੁਣ ਅਸੀਂ ਭੁਗਤ ਰਹੇ ਹਾਂ ਜੋ ਵੀ ਚੱਲ ਰਿਹਾ ਜੀ। ਤੇ ਤੇਜਾ ਸਿੰਘ ਸਮੁੰਦਰੀ ਉਹਨਾਂ ਸਿੱਖ ਲੀਡਰਾਂ 'ਚੋਂ ਸੀ ਜਿਹੜੇ ਜੇਲ੍ਹ 'ਚ ਸੀ, ਜਿਨ੍ਹਾਂ ਨੇ ਕਿਹਾ ਕਿ ਜੀ ਅਸੀਂ ਮੋਰਚਾ ਤਾਂ ਲਾਇਆ ਸੀ ਕਿ ਇਹ ਗੁਰਦੁਆਰੇ ਜਿਹੜੇ ਕਿ ਮਹੰਤ ਜਿਹੜੇ ਹੈ ਉਹਨਾਂ ਦਾ ਕੰਟਰੋਲ ਹੈ ਔਰ ਅੰਗਰੇਜ਼ ਉਹਨਾਂ ਦੀ ਹਮਾਇਤ ਕਰਦੇ ਨੇ ਕਿ ਮਹੰਤਾਂ ਨੂੰ ਕੱਢੋ, ਪੰਥ ਦੇ ਕੋਲ ਹੋਣ। ਪਰ ਹੁਣ ਅਸੀਂ ਐਸਾ ਗੁਰਦੁਆਰਾ ਐਕਟ ਮੰਨ ਰਹੇ ਹਾਂ ਜਿਹਦੇ ਥੱਲੇ ਅਸੀਂ ਸਿੱਧਾ ਕਬਜ਼ਾ ਸਰਕਾਰ ਨੂੰ ਦੇ ਰਹੇ ਹਾਂ ਵੀ ਸਰਕਾਰ ਫੈਸਲਾ ਕਰੇਗੀ ਕਦੋਂ ਵੋਟਾਂ ਪੈਣੀਆਂ, ਸਰਕਾਰ ਜਿਹੜੀ ਆ ਉਹ ਨਾਮਜ਼ਦ ਕਰੇਗੀ ਵੀ ਇਹ ਠੀਕ ਨਹੀਂ ਹੈ, ਸਾਨੂੰ ਮਨਜ਼ੂਰ ਨਹੀਂ ਹੈ ਜੀ। ਬਹੁਤ ਸਾਰੇ ਜਿਹੜੇ ਥੱਕ ਗਏ ਸੀ ਜਾਂ ਹੁਣ ਅਹੁਦਿਆਂ ਦੀ ਭੁਗਤ ਸੀ, ਅੰਗਰੇਜ਼ਾਂ ਨੇ ਵੀ ਸ਼ਰਤ ਰੱਖੀ ਵੀ ਜਿਹੜਾ ਗੁਰਦੁਆਰਾ ਐਕਟ ਨੂੰ ਮੰਨਦਾ ਜਾਂਦਾ ਹੈ ਉਹ ਦਸਤਖਤ ਕਰੋ ਤੇ ਜੇਲ੍ਹੋਂ ਬਾਹਰ ਆ ਜਾਓ। ਇਹਨਾਂ ਨੇ ਕਿਹਾ ਵੀ ਮੈਂ ਨਹੀਂ ਬਾਹਰ ਨਿਕਲਣਾ ਔਰ ਇਹਨਾਂ ਨੇ ਜਿਹੜਾ ਭੁੱਖ ਹੜਤਾਲ ਵੀ ਰੱਖੀ ਔਰ ਇਹਨਾਂ ਦੀ ਅੱਜ ਦੇ ਦਿਨ ਜੇਲ੍ਹ ਦੇ ਅੰਦਰ ਹੀ ਮੌਤ ਹੋਈ। ਪਰ ਹੁਣ ਤੁਸੀਂ ਮਜ਼ਾਕ ਦੇਖੋ ਕਿ ਜਿਸ ਬੰਦੇ ਨੇ ਆਪਣੀ ਜਾਨ ਦਿੱਤੀ ਇਸ ਗੱਲ ਦੇ ਲਈ ਕਿ ਵੀ ਇਹ ਵੋਟਾਂ ਵਾਲਾ ਸਿਸਟਮ ਇਹ ਅੰਗਰੇਜ਼ਾਂ ਦਾ ਕੰਟਰੋਲ ਉਦੋਂ ਅੰਗਰੇਜ਼ਾਂ ਦਾ ਸੀ, ਹੁਣ ਹਿੰਦੂ ਹਕੂਮਤ ਆ ਗਈ, ਇਹ ਸਾਨੂੰ ਮਨਜ਼ੂਰ ਨਹੀਂ। ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਆਪਣੇ ਦਫ਼ਤਰ ਦਾ ਨਾਂ ਹੀ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ। ਇਸ ਤੋਂ ਵੱਧ ਕੇ ਕੀ ਮਜ਼ਾਕ ਹੋ ਸਕਦਾ ਹੈ ਕਿ ਇੱਕ ਬੰਦਾ ਜਿਹੜਾ ਬੇਸਿਕ ਕਾਨਸੈਪਟ ਦੇ ਹੀ ਖਿਲਾਫ ਸੀ ਇਸ ਦੇ ਔਰ ਜਿਹਨੇ ਆਪਣੀ ਜਾਨ ਦਿੱਤੀ ਉਹਨੂੰ ਜਿਹੜਾ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਬਣਾ ਦਿੱਤਾ। ਇਹ ਜਿਹੜਾ ਵਾਟ ਏ ਜੋਕ। ਜੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1456 ਦੇ ਵਿੱਚ ਜੌਨ ਆਫ ਆਰਕ ਨੂੰ ਐਕਵਿਟ ਕੀਤਾ। ਉਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਉਹਨੂੰ ਕੈਪਚਰ ਕੀਤਾ। ਜਵਾਨ ਫਰਾਂਸੀਸੀ ਕੁੜੀ ਕਿਸਾਨਾਂ ਦੀ ਜਿਹਨੇ ਲੋਕਾਂ ਨੂੰ ਇਕੱਠੇ ਕਰਕੇ ਅੰਗਰੇਜ਼ਾਂ ਨੂੰ ਹਰਾਇਆ ਵੀ, ਉਹ ਤੇ ਇਲਜ਼ਾਮ ਲਾਇਆ ਕਿ ਜੀ ਇਹ ਵਿਚ ਕਰਾਫਟ ਕਰਦੀ ਹੈ, ਜਾਦੂਗਰਨੀ ਹੈ ਔਰ ਇਹਨੂੰ ਜਿਉਂਦਾ ਸਾੜ ਦਿਓ। ਪਰ ਬਾਅਦ ਦੇ ਵਿੱਚ ਉਹਨੂੰ ਸਾੜਤਾ ਉਹਨਾਂ ਨੇ, ਪਰ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਨਹੀਂ ਜੀ ਇਹ ਠੀਕ ਨਹੀਂ ਹੋਇਆ, ਅਸੀਂ ਉਹਨੂੰ ਐਕਵਿਟ ਕਰਦੇ ਹਾਂ। ਸੋ ਇਹ ਡਰਾਮੇਬਾਜ਼ੀਆਂ ਇਹਨਾਂ ਦੀਆਂ ਅੰਗਰੇਜ਼ਾਂ ਦੀਆਂ ਜੀ। 1550 ਦੇ ਵਿੱਚ ਚਾਕਲੇਟ ਇੰਟਰੋਡਿਊਸ ਹੋਇਆ ਔਰ ਅੱਜ ਚਾਕਲੇਟ ਮੇਰੇ ਖਿਆਲ ਤੁਹਾਨੂੰ ਵੀ ਪਸੰਦ ਹੋਣਾ, ਬਹੁਤ ਪਸੰਦ ਹੈ ਡਾਰਕ ਚਾਕਲੇਟ। ਸੋ ਚਾਕਲੇਟ ਇੰਟਰੋਡਿਊਸ ਹੋਇਆ। 1607 ਦੇ ਵਿੱਚ ਪਹਿਲੀ ਵਾਰ ਇਹ ਗਾਣਾ ਗੋਡ ਸੇਵ ਦਾ ਕਿੰਗ ਇਜ਼ ਡੈਡ, ਗੋਡ ਸੇਵ ਦਾ ਕਿੰਗ ਸਾਰੇ ਹੀ ਪੜ੍ਹਦੇ ਸੀ। ਜਿਹੜੇ 200 ਸਾਲ ਹਿੰਦੁਸਤਾਨੀ ਜਿਹੜੇ ਅੱਜ ਬੜੇ ਦੇਸ਼ ਭਗਤ ਬਣੇ ਹੋਏ ਨੇ ਇਹ ਵੀ ਗੋਡ ਸੇਵ ਦਾ ਕਿੰਗ ਹੀ ਪੜ੍ਹਦੇ ਸੀ ਜੀ। 1846 ਦੇ ਵਿੱਚ ਕੈਲੀਫੋਰਨੀਆ ਜਿਹੜਾ ਉਹ ਅਮਰੀਕਾ ਨੇ ਉਹਦੇ ਤੋਂ ਮੈਕਸੀਕੋ ਤੋਂ ਖੋਹ ਕੇ ਅਮਰੀਕਾ ਦਾ ਹਿੱਸਾ ਬਣਾਇਆ 1846 ਜੀ। 1898 ਦੇ ਵਿੱਚ ਇੱਦਾਂ ਹੀ ਅਮਰੀਕਨਾਂ ਨੇ ਹਵਾਈ ਦੇ ਉੱਤੇ ਕਬਜ਼ਾ ਕੀਤਾ। 1958 ਦੇ ਵਿੱਚ ਪ੍ਰੈਜ਼ੀਡੈਂਟ ਆਈਜ਼ਨਹਾਵਰ ਨੇ ਇੱਕ ਉਸ ਬਿੱਲ ਦੇ ਉੱਤੇ ਦਸਤਖਤ ਕੀਤੇ ਜਿਹਦੇ ਵਿੱਚ ਅਲਾਸਕਾ ਜਿਹੜੀ ਤਾਜ਼ਾ ਰਸ਼ੀਆ ਤੋਂ ਬੜੇ ਸਸਤੇ ਜਿਹੇ ਭਾਅ ਤੇ ਲਈ ਸੀ ਉਹਨੂੰ ਸਟੇਟਹੁੱਡ ਦਿੱਤਾ ਔਰ 1981 ਦੇ ਵਿੱਚ ਸੈਂਡਰਾ ਡੇ ਕੋਨਰ ਇਹ ਪਹਿਲੀ ਲੇਡੀ ਜੱਜ ਬਣੀ ਅਮਰੀਕਾ ਦੇ ਸੁਪਰੀਮ ਕੋਰਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਸਵਾਲ ਹੈ ਅਖੀਰ ਹਰਿਆਣਾ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਹੀ ਕਰ ਦਿੱਤਾ ਹੈ, ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਇਸ ਬਾਰੇ? ਦੇਖੋ ਕੈਥਲ ਦੇ ਵਿੱਚ ਮਹਾ ਸੰਮੇਲਨ ਸੀ ਹਰਿਆਣੇ ਦੇ ਸਿੱਖਾਂ ਦਾ, ਉਹਦੇ 'ਚ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਜੀ ਅਸੀਂ ਹਰਿਆਣਾ ਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ, ਕਮੇਟੀ ਬਣਾ ਰਹੇ ਜੀ ਔਰ 11 ਜੁਲਾਈ ਨੂੰ ਅਸੀਂ ਹਰਿਆਣਾ ਅਸੈਂਬਲੀ ਦੇ ਵਿੱਚ ਬਿੱਲ ਲਿਆਵਾਂਗੇ ਇਸ ਬਾਰੇ
ਔਰ ਕਾਨੂੰਨੀ ਜਿਹੜਾ ਪਾਰਟ ਔਰ ਗਵਰਨਰ ਉਹਦੇ ਤੇ ਸਾਈਨ ਕਰੇਗਾ। ਸਾਨੂੰ ਪਾਰਲੀਮੈਂਟ ਨੂੰ ਭੇਜਣ ਦੀ ਲੋੜ ਨਹੀਂ ਹੈ, ਗਵਰਨਰ ਜਿਹੜਾ ਉਹ ਕੰਪੀਟੈਂਟ ਹੈ। ਹੁਣ ਇਸ ਤੇ ਬੜਾ ਵਾਵੇਲਾ ਹੋ ਰਿਹਾ ਹੈ। ਮੱਕੜ ਨੇ ਜਾ ਕੇ ਪਹਿਲਾ ਪ੍ਰੋਟੈਸਟ ਕੀਤਾ ਜੀਂਦ 'ਚ, ਉਹਨਾਂ ਨੇ ਕਿਹਾ ਜੀ ਅਸੀਂ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਕਰਾਂਗੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ ਆਇਆ ਕਿ ਜੀ ਹਰਿਆਣੇ ਦੇ ਸਿੱਖ ਜਿਹੜੇ ਨੇ ਉਹ ਬਚ ਕੇ ਰਹਿਣ, ਇਹ ਕਾਂਗਰਸ ਦੀਆਂ ਚਾਲਾਂ ਨੇ। ਇਸ ਮੁੱਦੇ ਦੇ ਉੱਤੇ ਅਸੀਂ ਇੱਕ ਡੀਟੇਲ ਸੈਗਮੈਂਟ ਕੀਤਾ ਸੀ, ਅਸੀਂ ਆਪਣੇ ਵਿਚਾਰ ਦਿੱਤੇ ਸੀ। ਦੂਸਰੇ ਪਾਸੇ ਉਹਨਾਂ ਨੇ ਹਰਿਆਣੇ ਦੇ ਸਿੱਖਾਂ ਨੇ ਪੂਰਾ ਆਪਣਾ ਹੋਮਵਰਕ ਕੀਤਾ ਚੰਗੀ ਤਰ੍ਹਾਂ। ਹੋਮਵਰਕ ਕੀ, ਕੋਈ ਮੰਗ ਨਵੀਂ ਤਾਂ ਨਹੀਂ ਹੈ, 2005 ਦੇ ਕਾਂਗਰਸ ਮੈਨੀਫੈਸਟੋ ਦੇ ਵਿੱਚ ਸੀ ਔਰ ਇਹਦਾ ਜ਼ਾਹਰ ਹੈ ਮੈਨੀਫੈਸਟੋ 'ਚ ਇਸ ਲਈ ਆਈ ਵੀ ਇਹ ਮੰਗ ਤਾਂ 1998-99 ਦੀ ਚੱਲ ਰਹੀ ਸੀ। ਹੁਣ 14-15 ਸਾਲ ਅਕਾਲੀਆਂ ਨੇ ਔਰ ਇਸ ਕਦਰ ਇਹ ਪਿਓ ਪੁੱਤਰ ਹੰਕਾਰੇ ਹੋਏ ਸੀ ਕਿ ਇਹਨਾਂ ਨੇ ਪਰਵਾਹ ਹੀ ਨਹੀਂ ਕੀਤੀ ਹੈ। ਨਹੀਂ ਤਾਂ ਹਰਿਆਣੇ ਦੇ ਸਿੱਖ ਇਸ ਗੱਲ ਨਾਲ ਵੀ ਸੰਤੁਸ਼ਟ ਸੀ ਕਿ ਇੱਕ ਤੁਸੀਂ ਸਬ ਕਮੇਟੀ ਬਣਾ ਦਿਓ। ਹੁਣ ਹਰਿਆਣੇ ਦੇ ਵਿੱਚ 52 ਇਤਿਹਾਸਕ ਗੁਰਦੁਆਰੇ ਨੇ ਔਰ ਇਹ ਫੈਕਟ ਹਰਮਿੰਦਰ ਸਿੰਘ ਚੱਠਾ ਜਿਹੜਾ ਫਾਈਨੈਂਸ ਮਿਨਿਸਟਰ ਹੈ ਉਸ ਕਮੇਟੀ ਦੀ ਰਿਪੋਰਟ ਤੇ ਆਧਾਰਿਤ ਹੈ। 52 ਗੁਰਦੁਆਰੇ ਨੇ ਇਤਿਹਾਸਕ, ਉਹਨਾਂ ਦੇ ਲਗਭਗ 1000 ਕਰੋੜ ਦਾ ਅਸੈਟ ਹੈ ਔਰ ਅੱਜ ਤੋਂ 10 ਸਾਲ ਪਹਿਲਾਂ 200 ਕਰੋੜ ਰੁਪਈਆ ਸਾਲਾਨਾ ਆਮਦਨ ਉੱਥੋਂ ਜਨਰੇਟ ਹੁੰਦੀ ਸੀ। ਹੁਣ ਜਿਹੜੀ ਹੈ ਡਬਲ ਹੋਏਗੀ, 400 ਕਰੋੜ ਜਾਂ 500 ਕਰੋੜ ਹੋਏਗੀ। ਸੋ ਹਰਿਆਣੇ ਦੇ ਸਿੱਖ ਇਸ ਗੱਲ ਲਈ ਵੀ ਤਿਆਰ ਸੀ ਕਿ ਵੀ ਤੁਸੀਂ ਸਾਡੀ ਸਬ ਕਮੇਟੀ ਬਣਾ ਦਿਓ ਹਰਿਆਣੇ ਦੀ, ਜਿੰਨੇ ਹਰਿਆਣੇ ਦੀ ਆਮਦਨ ਹੈ ਉੱਥੇ ਹੀ ਹਰਿਆਣੇ 'ਚ ਖਰਚ ਹੋਏ ਔਰ ਅਸੀਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਤੋੜਨਾ ਚਾਹੁੰਦੇ। ਔਰ ਉਹਦੇ 'ਚ ਇਹ ਵੀ ਇਸ ਗੱਲ ਦਾ ਵੀ ਧਿਆਨ ਰਹੇ ਕਿ ਹੁਣ ਜਿਵੇਂ ਕਰਨਾਲ ਦੇ ਵਿੱਚ ਬੈਠੇ ਨੇ ਜਾਂ ਕੈਥਲ, ਇਸ ਸਾਰੇ ਏਰੀਆ 'ਚ ਮੋਸਟਲੀ ਸ਼ੇਖੂਪੁਰਾ, ਨਨਕਾਣਾ ਸਾਹਿਬ, ਉਹ ਸਾਰੇ ਇਲਾਕੇ ਦੇ ਨੇ ਜਿਨ੍ਹਾਂ ਨੇ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਜਾਂ ਗੁਰਦੁਆਰਾ ਸੁਧਾਰ ਲਹਿਰ 'ਚ ਬਹੁਤ ਵੱਡਾ ਯੋਗਦਾਨ ਪਾਇਆ ਹੋਇਆ। ਉਹ ਬਜ਼ੁਰਗ ਵੀ ਅਜੇ ਜਿਹੜੇ ਨੇ ਸੈਕੰਡ ਜਨਰੇਸ਼ਨ ਸਾਹਮਣੇ ਹੈ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਦੇਖੀਆਂ ਹੋਈਆਂ। ਪਰ ਅਸੀਂ ਸਮਝਦੇ ਹਾਂ ਬੇਸ਼ੱਕ ਕੋਈ ਮੈਨੂੰ ਖੁਸ਼ੀ ਨਹੀਂ ਹੈ, ਜਿਵੇਂ ਅਸੀਂ ਕਹੇ ਸੀ ਕਿ ਇਹ ਹੁਣ ਸਿੱਖਾਂ ਦੀ ਤਾਕਤ ਵੰਡਣ ਦੀ ਲਾਈਨ ਹੈ। ਦਿੱਲੀ ਦੇ ਸਿੱਖਾਂ ਦੀ ਬੋਲੀ ਹੋਰ, ਹਰਿਆਣਿਆਂ ਦੀ ਹੋਰ ਹੋਏਗੀ, ਪਟਨਾ ਸਾਹਿਬ ਵਾਲੇ ਹੋਰ, ਹਜ਼ੂਰ ਸਾਹਿਬ ਹੋਰ। ਸੋ ਜਿਹੜੀ ਸਾਡੀ ਤਾਕਤ ਇਕੱਠੀ ਹੋ ਸਕਦੀ ਸੀ ਜਾਂ ਇਕੱਠੀ ਹੋਣੀ ਚਾਹੀਦੀ ਸੀ ਉਹ ਡਿਵਾਈਡ, ਜਿਹਦਾ ਸਭ ਤੋਂ ਵੱਡੇ ਗੁਨਾਹਗਾਰ ਹੈ ਬਾਦਲ ਐਂਡ ਕੰਪਨੀ ਨੇ। ਇਹਨਾਂ ਨੇ 12-13 ਸਾਲ ਇਸ ਹੰਕਾਰ 'ਚ ਕਿ ਜੀ ਨਹੀਂ ਸਾਡੇ ਕੋਲ ਮੈਜੋਰਟੀ ਹੈ, ਅਸੀਂ ਜੋ ਮਰਜ਼ੀ ਕਰੀਏ। ਪਰ ਮੈਂ ਸਮਝਦਾ ਵੀ ਇਹਦੇ 'ਚੋਂ ਇੱਕ ਪੋਜ਼ਿਟਿਵ ਗੱਲ ਇਹ ਨਿਕਲ ਸਕਦੀ ਹੈ ਕਿ ਇਸ ਚੋਂ ਅਕਾਲ ਤਖਤ ਦੀ ਮਜ਼ਬੂਤੀ ਦੀ ਗੱਲ ਨਿਕਲ ਸਕਦੀ ਹੈ। ਹੁਣ ਇਹ ਨਹੀਂ ਹੈ ਵੀ ਅਕਾਲ ਤਖਤ ਨੂੰ ਇਕੱਲੇ ਇਹ ਕੰਟਰੋਲ ਕਰਨਗੇ, ਜੇ ਬਾਕੀ 4-5 ਕਮੇਟੀਆਂ ਭਾਰਤ ਦੇ ਵਿੱਚ, ਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਹੈ ਔਰ ਬਾਹਰਲੇ ਸਿੱਖ ਨੇ। ਸੋ ਇਹ ਜਿਹੜਾ ਹਰਿਆਣੇ ਦੇ ਸਿੱਖ ਤਾਂ ਖੁਸ਼ ਨੇ ਕਿ ਬੜਾ ਵੱਡਾ ਇਕੱਠ ਸੀ, ਲੋਕਾਂ ਨੇ ਬੜਾ ਸੈਲੀਬ੍ਰੇਟ ਕੀਤਾ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਲੌਂਗ ਟਰਮ ਜੇ ਇਹਦੇ ਚੋਂ ਅਸੀਂ ਕੋਈ ਅਕਾਲ ਤਖਤ ਦੀ ਮਜ਼ਬੂਤੀ ਜਾਂ ਦੂਜਾ ਨਹੀਂ ਕੱਢ ਸਕਦੇ ਤੇ ਇਹ ਸਿੱਖਾਂ ਦੇ ਲਈ ਫਰਦਰ ਡਿਵਾਈਸਿਵ ਵੰਡ ਪਾਉਣ ਵਾਲਾ ਏਜੰਡਾ ਹੈ। ਜੀ ਬਿਲਕੁਲ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਦਾ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 47 ਨੂੰ ਚੁਣਿਆ। ਇਸ ਦੇ 5 ਸ਼ੇਅਰ ਨੇ ਜੀ ਔਰ ਫਾਰਸੀ ਦਾ ਮੂਲ ਪਾਠ ਹੈ ਸਾਕੀਆ ਬਰਖੇਜ਼ ਵਾਹਾਂ ਪੁਰ ਕੁਨ ਏ ਆਗ ਤਾਜ਼ੇ ਨੋਸ਼ੇ ओ कुनम रंगी दिमाग हल्काए जुल्फत दिल मरा बुरदा बूद याफ्तम अज पेचे तो ऊरा सिराग इन वजूदे खाको आबो आतिश अस्त दर वजूदे खेशतन हर चार बाग अज शुआए परतवे दीदारे पाक सद हजारा हर तरफ रोशन चिराग यादे ओ कुन यादे ओ गोया मुदाम ता बा हयाबी अज गमे आलम फराग। जी ਹੁਣ ਇਹਦੇ 'ਚ ਵੀ ਸਾਕੀ ਜਾਪਾਨੀ ਜ਼ਬਾਨ ਦਾ ਸ਼ਬਦ ਹੈ। ਇਹ ਹੁੰਦਾ ਸੀ ਜਿਹੜਾ ਸ਼ਰਾਬ ਦਾ ਪਿਆਲਾ ਭਰ ਕੇ ਦਿੰਦੀ ਕੁੜੀ ਸੀ, ਉਹਨੂੰ ਸਾਕੀ ਕਿਹਾ ਜਾਂਦਾ ਸੀ। ਲੇਕਿਨ ਜਦੋਂ ਅਸੀਂ ਇਸ਼ਕ ਰੂਹਾਨੀ ਦੇ ਕੰਟੈਕਸਟ 'ਚ ਗੱਲ ਕਰਦੇ ਹਾਂ, ਭਾਈ ਨੰਦ ਲਾਲ ਇਸ ਦਾ ਜ਼ਿਕਰ ਕਰਦੇ ਨੇ ਜੀ ਤੇ ਇਹ ਉਸ ਪ੍ਰੇਮ ਪਿਆਲੇ ਦੀ ਗੱਲ ਕਰਦੇ ਨੇ ਜਿਹੜਾ ਕਿ ਗੁਰੂ ਕਲਗੀਧਰ ਦੇ ਦੀਦਾਰ ਪਿਆਰੇ ਦੇ ਵਿੱਚ ਆਪਾ ਸਮਰਪਿਤ ਕਰ ਦੇਣ ਚੋਂ ਨਿਕਲਦਾ। ਪਰ ਉਹਨਾਂ ਨੇ ਜਿਹੜਾ ਸਾਰੀ ਜਿਹੜੇ ਬਿੰਬ ਨੇ ਉਹ ਉਹੀ ਇਸਤੇਮਾਲ ਕੀਤੇ ਨੇ ਜਿਹੜੇ ਇਸ਼ਕ ਮਜ਼ਾਜੀ 'ਚ ਜ਼ੁਲਫ, ਸਾਕੀ, ਆਪਣਾ ਆਪ ਕੁਰਬਾਨ, ਇਹ ਸਾਰੇ ਚੋਂ। ਸੋ ਇਸ ਦਾ ਪੰਜਾਬੀ ਜਿਹੜਾ ਅਨੁਵਾਦ ਹੈ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ ਜੀ। ਉੱਠ ਐ ਸਾਕੀ ਦਿਲਬਰ ਮੇਰੇ ਭਰ ਦੇ ਪ੍ਰੇਮ ਪਿਆਲਾ ਤਾਂ ਜੂ ਪੀ ਕੇ ਉਸ ਜਾਮ ਨੂੰ ਮਨ ਹੋਵੇ ਮਤਵਾਲਾ ਜ਼ੁਲਫ ਤੇਰੀ ਦੇ ਕੁੰਡਲ ਕਾਲੇ
दिल मेरा है ठग्या, बहुत टिकाणा दिल मेरे दा मैनू इत्थों लभ्या। पानी अग हवा ते खाकों सूरत आदम धारी, मिलके अपने असले ताई शोभा दे न्यारी। दरस तेरे दी पावन किरणों पूਰਨ सतगुर मेरे, जग रहे जग विच सद हजारां दीवे चार चफेरे। हरदम सिमरन कर तू उसदा, गोया जो रखवारा। दुनिया संदे दुखों पीड़ों पावें तां छुटकारा। सो मूल तौर ते गुरु कलगीधर नूं समर्पित उन्हां दे खूबसूरत केस, उन्हां दा प्रेम प्याला कि जदों उन्हां दे सामने आपा आप असी समर्पण कर दिंदे हैं तो फिर पानी अग हवा ते खाक इन्हां चों बनिया होया जिहड़ा पुतला है उस नूं पहली वार अपने असले दी पछाण हुंदी है। नहीं तो असी तत्त है जिवें आकाश वायु अग्नि जल पृथ्वी पंज तत्तां दी गल है, असी मुरदे हैं तत्तां च। पर जदों गुरु कलगीधर दी छोह प्राप्त हुंदी है तो इन्हां पंजां तत्तां दे विच फिर वो किरण रुमकदी है। गुरु कलगीधर दे प्यार दी वो रोशनी आती है कि दरस तेरे दी पावन किरणों पूਰਨ सतगुर मेरे, जग रहे जग विच सद हजारां दीवे चार चफेरे। कि जदों वो रोशनी उस निरंकार दे प्यार दी गुरु कलगीधर राही अंदर आ जाती है तो फिर ऐ लगता है जिवें हजारां दीवियां दी रोशनी जिहड़ी है वो जगमगाहट दे रही होए। पर ये तां ही है हरदम सिमरन कर तू उसदा, गोया जो रखवारा। गोया उन्हां दा तुखल्लस है कि उस दी हमेशा याद अपने हिरदे दे विच रख। दुनिया संदे दुखों पीड़ों पावें तां छुटकारा। जो उस प्यारे दी याद रहेगी फिर कोई दुख नेड़े नहीं आएगा, कोई पीड़ मन नूं नहीं तड़फाएगी और सदा ही आनंद रहेगा। आनंद पिया मेरी माए सतगुरु मैं पाया। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।